जी ਅੱਜ ਮੇਰੇ ਨਾਲ ਮੌਜੂਦ ਨੇ ਸਰ ਮੁਹੰਮਦ ਅਸ਼ਰਫ ਅੰਸਾਰੀ ਸਾਹਿਬ ਤੇ ਅਸੀਂ ਐਸੀ ਮੁਲਤਾਨ ਸਜੰਟਾ ਪਾਕਿਸਤਾਨ ਨੇ ਕਾਟਨ ਦੇ ਹਵਾਲੇ ਨਾਲ ਇੱਕ ਸਰ ਅੱਜ ਤੁਸੀਂ ਦੇਖਿਆ ਹੈਗਾ ਕਿ ਬਹੁਤ ਸਾਰੇ ਕਿਸਾਨ ਭਾਈ ਵੀ ਬੈਠੇ ਹੋਏ ਸੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਤੁਸੀਂ ਡਰ ਦੇਖਿਆ। ਸਭ ਤੋਂ ਵੱਡਾ ਡਰ ਇਹੀ ਸੀ ਵਾਈਟ ਫਲਾਈ ਦੇ ਹਵਾਲੇ ਦੇ ਨਾਲ ਪਿਊਪਾ ਤੇ ਅੰਡਾ ਜਿਹੜਾ ਹੁੰਦਾ ਉਹਦੇ ਉੱਤੇ ਇਹਦਾ ਕੋਈ ਅਸਰ ਨਹੀਂ ਹੁੰਦਾ ਇਸ ਦਵਾ ਦਾ ਤੇ ਬਾਕੀ ਜਿਹੜਾ बिस्मिल्लाहिर्रहमानिर्रहीम जी अस्सलाम वालेकुम जी की हाल चाल ने ਤੁਹਾਡੇ ਉਮੀਦ ਕਰਨੇ ਆ ਜੀ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਅੱਲਾਹ ਪਾਕ ਜੀ ਤੁਹਾਨੂੰ ਆਪਣੇ ਜ਼ਮਾਨ 'ਚ ਰੱਖੇ। ਅੱਛਾ ਜੀ ਅੱਜ ਮੇਰੇ ਨਾਲ ਮੌਜੂਦ ਨੇ ਸਰ ਮੁਹੰਮਦ ਅਸ਼ਰਫ ਅੰਸਾਰੀ ਸਾਹਿਬ ਤੇ ਅਸੀਂ ਐਸੀ ਮੁਲਤਾਨ ਸਜੰਟਾ ਪਾਕਿਸਤਾਨ ਨੇ ਕਾਟਨ ਦੇ ਹਵਾਲੇ ਨਾਲ ਇੱਕ ਬਹੁਤ ਬੜਾ ਸੈਮੀਨਾਰ ਅਰੇਂਜ ਕੀਤਾ ਸੀ ਤੇ ਉਹਦੇ ਨਾਲ ਹੀ ਉਹਨਾਂ ਨੇ ਜਿਹੜਾ ਨਾ ਆਪਣੀ ਇੱਕ ਹੋਰ ਨਵੀਂ ਪ੍ਰੋਡਕਟ ਵਾਈਟ ਫਲਾਈ ਤੇ ਕਾਬੂ ਪਾਉਣ ਵਾਸਤੇ ਉਹਨਾਂ ਨੇ ਉਹਨੂੰ ਵੀ ਲਾਂਚ ਕੀਤਾ ਹੈ। ਉਹ ਜੀ ਤੁਹਾਨੂੰ ਮੇਰੇ ਬੈਕ ਸਾਈਡ ਤੇ ਵੀ ਨਜ਼ਰ ਆ ਰਹੀ ਹੋਏਗੀ ਅਲਿਸਟਲ ਨਿਊ ਤੇ ਸਰ ਕੋਲੋਂ ਇਸ ਨਵੀਂ ਪ੍ਰੋਡਕਟ ਦੇ ਹਵਾਲੇ ਨਾਲ ਅਸੀਂ ਕੁਝ ਗੱਲਾਂ ਕਰਾਂਗੇ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ। अस्सलाम वालेकुम सर। वालेकुम अस्सलाम। अच्छा सर बहुत सारिया कंपनियां ने बहुत सारे स्प्रे निकाले वाइट फ्लाई ਤੇ ਕਾਬੂ ਪਾਉਣ ਵਾਸਤੇ ਲੇਕਿਨ ਵਾਈਟ ਫਲਾਈ ਦਾ ਹੱਲ ਨਹੀਂ ਨਿਕਲ ਸਕਿਆ। ਤੁਹਾਨੂੰ ਕੀ ਲੱਗਦਾ ਕਿ ਲਿਸਟਲ ਨਿਊ ਜਿਹਨੂੰ ਤੁਸੀਂ ਸਜੰਟਾ ਨੇ ਨਾਮ ਲਾਂਚ ਕੀਤਾ ਤੇ ਇਹ ਕਾਬੂ ਪਾ ਦੇਗੀ? ਦੇਖੋ ਜੀ ਬੜੀ ਚੰਗੀ ਤੁਸੀਂ ਗੱਲ ਕੀਤੀ ਹੈ ਕਿ ਸ਼ੁਰੂ ਤੋਂ ਪਹਿਲੇ ਕਿ ਬਹੁਤ ਸਾਰੇ ਪ੍ਰੋਡਕਟਸ ਹਨ ਆਏ ਉਹਨਾਂ ਨੇ ਕੰਟਰੋਲ ਨਹੀਂ ਕੀਤਾ, ਲੇਕਿਨ ਇਹਦੇ ਵਾਸਤੇ ਅਗਰ ਤੁਸੀਂ ਮੇਰਾ ਸੈਮੀਨਾਰ ਸੁਣਿਆ ਵੀ ਹੈ ਉਹਦੇ ਵਿੱਚ ਬੜੀ ਕਲੀਅਰ ਕੱਟ ਇੱਕ ਗੱਲ ਕੀਤੀ है वो है कि मौसमी नुकसान की हद ये प्रोडक्ट है कॉटन की किसी भी कोई भी स्टेज ने कॉटन की वो छोटी स्टेज है वड्डी स्टेज है उस दे उत्ते तुसीं इहनूं स्प्रे कर सकते हो, लेकिन शर्त है जिस तरह मैं कहा सी कि मौसमी नुकसान की हद जिहड़ी है उसनूं लैके चले। मौसमी नुकसान की हद जिहड़ी है वो मैं उहदे विच भी दसी है कि उहदे च 5 बालग होण, 5 जिहड़े ने वो बच्चे होण या 5 दोनों मिला के होण ते ਉਹ ਇਹਦੀ ਮੁਆਸ਼ੀ ਨੁਕਸਾਨ ਦੀ ਉਹਦੇ ਤੇ ਅਗਰ ਅਸੀਂ ਇਹਨੂੰ ਸਪਰੇਅ ਕਰ ਲਾਂਗੇ ਤੇ ਅਸੀਂ ਸਾਫ਼ ਕਾਟਨ ਜਿਹੜੀ ਉਹ ਲੈ ਲਾਂਗੇ, ਕਾਬੂ ਪਾ ਸਕਦੇ ਹਾਂ। ਔਰ ਇਹਦੀ ਬੜੀ ਖੂਬੀ ਇਹ ਹੈਗੀ ਹੈ ਕਿ ਇਹ ਇੱਕ ਨਈ ਕੈਮਿਸਟਰੀ ਹੈ, ਨਈ ਚੀਜ਼ ਜਿਹੜੀ ਪਾਕਿਸਤਾਨ 'ਚ ਪਹਿਲੀ ਦਫਾ ਮੁਤਾਰਫ ਕਰਵਾਈ ਜਾ ਰਹੀ ਹੈ। ਅਗਰ ਮੈਂ ਇਹਨੂੰ ਇਸ ਤਰ੍ਹਾਂ ਕਰਾਂ ਕਿ ਦੁਨੀਆ ਦੇ ਵਿੱਚ ਇਹ ਦੂਸਰਾ ਮੁਲਕ ਹੈ ਜਿਹਦੇ ਵਿੱਚ ਅਸੀਂ ਇਹ ਮੁਤਾਰਫ ਕਰਵਾਈ। ਸਰ ਅੱਜ ਤੁਸੀਂ ਦੇਖਿਆ ਹੈਗਾ ਕਿ ਬਹੁਤ ਸਾਰੇ ਕਿਸਾਨ ਭਾਈ ਵੀ ਬੈਠੇ ਹੋਏ ਸੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਤੁਸੀਂ ਡਰ ਦੇਖਿਆ। ਸਭ ਤੋਂ ਵੱਡਾ ਡਰ ਇਹੀ ਸੀ ਵਾਈਟ ਫਲਾਈ ਦੇ ਹਵਾਲੇ ਦੇ ਨਾਲ ਤੇ ਤੁਹਾਨੂੰ ਕੀ ਪੂਰਾ ਇਤਮਾਦ ਇਹਦੇ ਤੇ? ਦੇਖੋ ਇਤਮਾਦ ਨਹੀਂ, ਮੈਨੂੰ ਪੂਰਾ ਇਹਦੇ ਤੇ ਯਕੀਨ ਹੈ ਕਿਉਂਕਿ ਮੈਂ ਪਿਛਲੇ 3 ਸਾਲ ਤੋਂ ਮੈਂ ਇਸ ਦੇ ਨਾਲ ਖੇਡ ਰਿਹਾ। ਆਪਣੇ ਟੀਮ ਦਾ ਜਿਹੜਾ ਯਕੀਨ ਹੈ ਪੁਖਤਾ ਕੀਤਾ ਤਾਂ ਕਿ ਇਹਨਾਂ ਵਰਕ ਉਸ ਤੋਂ ਪਹਿਲੇ 5 ਸਾਲ ਸਾਡੀ ਰਿਸਰਚ ਦੀ ਟੀਮ ਨੇ ਕੰਮ ਕੀਤਾ, 3 ਸਾਲ ਫਿਰ ਅਸੀਂ ਆਪ ਕੰਮ ਕੀਤਾ ਔਰ ਕੰਮ ਕਰਕੇ ਫਿਰ ਅਸੀਂ ਆਪਣੇ ਲੋਕਾਂ ਦਾ ਇਤਮਾਦ ਇਹਦੇ ਤੇ ਬਹਾਲ ਕੀਤਾ ਕਿ ਵਾਕਿਆ ਹੀ ਅਸੀਂ ਇਹਨਾਂ ਨੂੰ ਦਿਖਾਇਆ, ਖੇਚਲ ਜਾ ਕੇ ਦਿਖਾਇਆ ਇਹ ਸਪਰੇ ਜਿਹੜਾ ਕਿ ਇਲਾਸਟਿਕ ਨਿਊ ਅਸੀਂ ਕੀਤਾ, ਇਹ ਦੂਸਰੇ ਪ੍ਰੋਡਕਟ ਨੇ ਜਿਹੜੇ ਅਸੀਂ ਸਪਰੇ ਕੀਤੇ ਨੇ ਉਹਦੇ 'ਚ ਤੁਸੀਂ ਖੁਦ ਜਾ ਕੇ ਦੱਸੋ ਸਾਨੂੰ ਕੀ ਹੈ। ਉਹਦੇ 'ਚ ਨਾ ਕਿ ਸਾਡੇ ਸੇਲ ਦੀ ਟੀਮ 'ਚ ਜਿਹੜੇ ਇਲਾਕੇ ਦੇ ਗਰੋਰ ਸਨ, ਜ਼ਿਮੀਂਦਾਰ ਸਨ, ਉਹਨਾਂ ਨੂੰ ਇਸ ਵਿੱਚ ਲੈ ਕੇ ਆਏ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕੱਲ੍ਹ ਨੂੰ ਉਹਨਾਂ ਨੇ ਇਸਤੇਮਾਲ ਕਰਨਾ। ਅੱਛਾ ਸਰ ਇਹਨੂੰ ਦੂਸਰੀਆਂ ਸਪਰੇਆਂ ਦੇ ਨਾਲ ਕੀ ਖੁਸ਼ੀਅਤ ਹਾਸਲ ਹੈ? ਜਿਸ ਤਰ੍ਹਾਂ ਦੂਸਰੀ ਸਪਰੇਅ ਹੁੰਦੀਆਂ ਨਾ ਪਤਾ ਉਹਨਾਂ ਦੀ ਤਾਂ ਹੁੰਦਾ ਹੈ ਕਿ ਅਗਰ ਬਾਰਿਸ਼ ਹੋਈ ਤਾਂ ਉਹਦਾ ਅਸਰ ਖਤਮ ਹੋ ਗਿਆ ਜਾਂ ਟੈਂਪਰੇਚਰ ਦੀ ਵੀ ਕੋਈ ਹੱਦ ਹੁੰਦੀ ਹੈ ਕਿ ਇਸ ਟੈਂਪਰੇਚਰ 'ਚ ਤੁਸੀਂ ਕਰ ਸਕਦੇ ਹੋ ਨਹੀਂ ਕਰ ਸਕਦੇ, ਇਹਦੇ ਬਾਰੇ? ਦੇਖੋ ਜੀ ਟੈਂਪਰੇਚਰ ਤਾਂ ਸਾਰਿਆਂ ਵਾਸਤੇ ਇੱਕੋ ਜਿਹੇ ਹੁੰਦੇ ਨੇ। ਗਰਮੀ 'ਚ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਅਸੀਂ ਇਹ ਕਹਿੰਦੇ ਆ ਸਵੇਰ ਦੇ ਟਾਈਮ 'ਤੇ ਕਰੋ ਜਾਂ ਸ਼ਾਮ ਦੇ ਟਾਈਮ 'ਤੇ ਕਰੋ ਜਿਸ ਵੇਲੇ ਮੌਸਮ ਠੰਡਾ ਹੁੰਦਾ। ਦੁਪਹਿਰ ਦੇ ਵੇਲੇ ਕਰੋਗੇ ਕਿਉਂਕਿ ਪਾਣੀ ਹੁੰਦਾ ਉਹ ਬੁਹਾਰਾਤ ਬਣ ਕੇ ਉੱਡ ਜਾਂਦਾ ਤੇ ਪ੍ਰੋਡਕਟ ਜਿਹੜਾ ਉਹ ਖਤਮ ਹੋ ਜਾਂਦਾ। ਇਸ ਵਾਸਤੇ ਕੋਈ ਵੀ ਪ੍ਰੋਡਕਟ ਹੁੰਦਾ ਇਹ ਆ। ਦੂਸਰੇ ਨੰਬਰ ਤੇ ਜਿਹੜੀ ਅਸੀਂ ਇਹ ਗੱਲ ਕਰਦੇ ਹਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਦੂਸਰੇ ਨਾਲੋਂ ਮੁਖਤਲਿਫ ਉਹ ਕੁਝ ਤੁਹਾਨੂੰ ਲੱਭਦੀਆਂ ਹੋਣਗੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਪਰੇਅ ਕੀਤੀਆਂ ਬਾਰਿਸ਼ ਆਏ ਨਹੀਂ ਕਹਿੰਦੇ ਬਾਅਦ ਵਾਸ਼ ਹੋ ਜਾਂਦੀ ਹੈ। ਇਹਦੀ ਇੱਕ ਬਹੁਤ ਵੱਡੀ ਖੂਬੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਐਮਬੀ ਮੋਬਿਲਿਟੀ ਅਸੀਂ ਕਹਿੰਦੇ ਹਾਂ ਕਿ ਇਹਦਾ ਇੱਕ ਮੁਖਤਲਿਫ ਜਿਹੜਾ ਨਾ ਉਹ ਕੰਟਰੋਲ ਕਰਨ ਦਾ ਤਰੀਕਾ ਹੈ। ਇਹਨੂੰ ਜਿਸ ਵੇਲੇ ਅਸੀਂ ਸਪਰੇਅ ਕਰਦੇ ਹਾਂ 1 ਘੰਟੇ ਦੇ ਅੰਦਰ ਪੌਦੇ ਦੇ ਅੰਦਰ ਸਿਸਟਮ ਹੁੰਦਾ ਹੈ ਕਿ ਥੱਲਿਓਂ ਪਾਣੀ ਲੈ ਕੇ ਜੋ ਜਿਹੜਾ ਉੱਪਰ ਜਾ ਰਿਹਾ ਹੁੰਦਾ ਜਿਹਨੂੰ ਅਸੀਂ ਜ਼ਾਈਲਮ ਕਹਿੰਦੇ ਹਾਂ, ਦੂਸਰਾ ਪੁਆਇੰਟ ਜਿਹੜਾ ਉੱਤੋਂ ਲੈ ਕੇ ਥੱਲੇ ਆ ਰਿਹਾ ਹੁੰਦਾ ਖੁਰਾਕ ਉਹਦਾ ਇਹ ਹਿੱਸਾ ਬਣ ਜਾਂਦਾ ਔਰ ਉਹ ਹਿੱਸਾ ਬਣਨ ਦੇ ਨਾਲ ਇਹ ਪੂਰੇ ਪੌਦੇ ਦੇ ਵਿੱਚ ਸਰਾਇਤ ਕਰ ਜਾਂਦਾ, ਪੂਰੇ ਪੌਦੇ 'ਚ ਫੈਲ ਜਾਂਦਾ। ਉਹਦਾ ਸਾਨੂੰ ਇਹ ਫਾਇਦਾ ਮਿਲਦਾ ਹੈ ਕਿ ਬਾਰਿਸ਼ ਘੰਟੇ ਬਾਅਦ ਆ ਜਾਏ ਤੇ ਇਹ ਪੌਦੇ ਦੇ ਅੰਦਰ ਜ਼ਾਇਲ ਨਹੀਂ ਹੁੰਦਾ, ਇਹਦਾ ਅਸਰ ਜਿਹੜਾ ਉਹ ਕਾਇਮ ਰਹਿੰਦਾ, ਬਲਕਿ
ਜਿਹੜਾ ਕਿ ਅਗਰ ਅਸੀਂ 2 ਹਫ਼ਤੇ ਦੇ ਵਕਫੇ ਦੇ ਨਾਲ 2 ਸਪਰੇਅ ਅਸੀਂ ਇਹਦੇ ਕਰ ਦਈਏ ਤੇ ਫਿਰ ਇਹਦਾ 21 ਦਿਨ ਤੱਕ ਸਾਨੂੰ ਜਿਹੜਾ ਹੈ ਨਾ ਉਹ ਕੰਟਰੋਲ ਮਿਲਦਾ ਹੈ, ਤਾਂ ਕਿ 21 ਦਿਨ ਚ ਪੌਦਾ ਉਹ ਤਾਂ ਵੱਧ ਰਿਹਾ ਹੁੰਦਾ ਹੈ, ਉਹਦੇ ਨਾਲ ਨਾਲ ਜਿਹੜਾ ਇਹ ਪੌਦੇ ਦੇ ਅੰਦਰ ਸਰਾਈਅਤ ਕਰ ਰਹੀ ਹੁੰਦੀ, ਚੱਲ ਰਹੀ ਹੁੰਦੀ। ਮਤਲਬ ਕਿ ਅਗਰ ਇਹ ਵਾਈਟ ਫਲਾਈ ਦਾ ਖਾਤਮਾ ਕਰਦਾ ਉਹਦੇ ਨਾਲ ਨਾਲ ਇਹ ਸਾਡੀ ਜਿਹੜੀ ਫਸਲ ਹੁੰਦੀ ਹੈ ਉਹਨੂੰ ਵੀ ਫਾਇਦਾ ਦਿੰਦਾ ਹੈ। ਉਹਦੇ ਚ ਬਿਲਕੁਲ ਉਹਦੇ ਚ ਕੋਈ ਵੀ ਇਹਦਾ ਜਿਹੜਾ ਅਸੀਂ ਸਪਰੇਅ ਕਰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਨਾ ਮੰਨਫੀ ਅਸਰਾਤ ਪੌਦੇ ਦੇ, ਇਹਦੇ ਕੋਈ ਮੰਨਫੀ ਅਸਰਾਤ ਨਹੀਂ ਹੈਗੇ ਪੌਦੇ ਦੇ, ਬਲਕਿ ਸਾਨੂੰ ਫਾਇਦਾ ਮਿਲਦਾ ਹੈ ਕਿ ਨਵੀਂ ਪੌਦ ਜਿਹੜੀ ਆਉਂਦੀ ਹੈ ਉਹ ਵੀ ਵਾਈਟ ਫਲਾਈ ਦੇ ਹਮਲੇ ਤੋਂ ਮਹਿਫੂਜ਼ ਰਹਿੰਦੀ ਹੈ। ਮਹਿਫੂਜ਼ ਰਹਿ ਜਾਂਦੀ ਜਿਹੜੀ ਮਤਲਬ ਬਿਲਕੁਲ ਇਸੇ ਤਰ੍ਹਾਂ ਹੀ ਹੈ। ਅੱਛਾ ਸਰ, ਇਹਨੂੰ ਕਿਸੇ ਹੋਰ ਪ੍ਰੋਡਕਟ ਦੇ ਨਾਲ ਮਿਲਾ ਕੇ ਯੂਜ਼ ਕੀਤਾ ਜਾ ਸਕਦਾ? ਬਿਲਕੁਲ ਜੀ, ਇਹਨੂੰ ਅਸੀਂ ਕਿਸੇ ਵੀ ਪ੍ਰੋਡਕਟ ਦੇ ਨਾਲ ਮਿਲਾ ਕੇ ਕਰ ਸਕਦੇ ਹਾਂ। ਅਗਰ ਉਸ ਵੇਲੇ ਕੋਈ ਵੀ, ਮੈਂ ਮਿਸਾਲ ਦੇਣਾ ਕਿ ਵਾਈਟ ਫਲਾਈ ਦੇ ਨਾਲ ਥ੍ਰਿਪਸ ਆ ਜਾਂਦੀ ਹੈ, ਇਹਨੂੰ ਥ੍ਰਿਪਸ ਦੇ ਪ੍ਰੋਡਕਟ ਦੇ ਨਾਲ ਮਿਲਾ ਕੇ ਵੀ ਅਸੀਂ ਸਪਰੇਅ ਕਰ ਸਕਦੇ ਹਾਂ। ਅਗਰ ਜੇਸੜ ਆ ਜਾਂਦਾ, ਜਿਸ ਤਰ੍ਹਾਂ ਕਿ ਮੌਸਮ ਠੰਡਾ ਹੁੰਦਾ ਹੈ ਤੇ ਜੇਸੜ ਆ ਜਾਂਦਾ ਹੈ, ਤੇ ਇਹਨੂੰ ਜੇਸੜ ਵਾਲੇ ਪ੍ਰੋਡਕਟ ਦੇ ਨਾਲ ਮਿਲਾ ਕੇ ਇਹਨੂੰ ਅਸੀਂ ਮਾਈਕਰੋ ਨਿਊਟ੍ਰੀਐਂਟ, ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਪੌਦੇ ਦੇ ਉੱਤੇ ਅਸਲ ਟਿੰਡੇ ਵੀ ਆ ਰਹੇ ਹੁੰਦੇ ਨੇ, ਫੁੱਲ ਗੁੱਡੀ ਵੀ ਆ ਰਹੀ ਹੁੰਦੀ ਹੈ, ਉਹਨੂੰ ਵੀ ਬਚਾਉਣ ਵਾਸਤੇ, ਉਹਨੂੰ ਤਾਕਤ ਦੇਣ ਵਾਸਤੇ ਅਸੀਂ ਜ਼ਿਕਰ ਕੀਤਾ ਸੀ ਮੈਂ ਆਪਣੇ ਸੈਮੀਨਾਰ 'ਚ ਕਿ ਸ਼ੁਰੂ 'ਚ ਕੁਆਂਟਸ ਦੇ ਨਾਲ ਮਿਲਾ ਕੇ ਕਰਾਂਗੇ ਤਾਂ ਕਿ ਜਿਹੜਾ ਮੌਸਮੀਆਤੀ ਦਬਾਅ ਹੈ ਉਹ ਸਾਡਾ ਉਹਦੇ ਤੋਂ ਖਤਮ ਹੋ ਜਾਏਗਾ, ਪੌਦਾ ਬਿਹਤਰ ਹੋਵੇਗਾ, ਵਾਈਟ ਫਲਾਈ ਵੀ ਕੰਟਰੋਲ ਹੋ ਜਾਏਗੀ, ਇਹ ਵੀ ਮੌਸਮੀਆਤੀ ਦਬਾਅ 'ਚੋਂ ਵੀ ਨਿਕਲ ਜਾਏਗਾ। ਇਸੇ ਤਰ੍ਹਾਂ ਜਿਸਲੇ ਅਗਲੀ ਸਟੇਜ ਤੇ ਜਾਂਦੇ ਆ ਤੇ ਉਹ ਟਿੰਡੇ ਆ ਜਾਂਦੇ ਨੇ, ਪੌਦਾ ਜਿਹੜਾ ਉਹਨੂੰ ਫੀਡ ਕਰਦਾ ਤੇ ਉਹਦੇ ਕੋਲ ਇੰਨਾ ਥੱਲੇ ਖਜ਼ਾਨਾ ਨਹੀਂ ਹੁੰਦਾ ਕਿ ਜਿਹੜਾ ਉਹਨੂੰ ਦੇ ਦੇਗਾ, ਫਿਰ ਪੌਦਾ ਰੁਕ ਜਾਂਦਾ ਹੈ। ਸਾਡੇ ਜ਼ਿਮੀਦਾਰ ਅਕਸਰ ਕਹਿੰਦੇ ਮੇਰੇ ਔਰ ਟਿੰਡੇ ਬੜੇ ਲੱਗੇ ਨੇ ਲੇਕਿਨ ਪੌਦਾ ਚੱਲਦਾ ਨਹੀਂ ਪਿਆ, ਉਹਦੀ ਗਰੋਥ ਨਹੀਂ ਹੁੰਦੀ। ਉਹਦੇ ਵਿੱਚ ਇਹ ਹੈਗਾ ਕਿ ਉਸ ਵੇਲੇ ਈਜ਼ਾ ਬਿਆਨ, ਮੈਂ ਇਹਦੀ ਮਿਸਾਲ ਦਿੱਤੀ ਸੀ ਕਿ ਅਗਰ ਬੱਚਾ ਮਦਰ ਫੀਡ ਕਰਦਾ ਹੈ ਤੇ ਉਹ ਤੁਸੀਂ ਦੇਖੋ ਕਿ ਇੱਕ ਟਾਈਮ ਜਿਸ ਵੇਲੇ ਉਹਦੀ ਗਰੋਥ ਹੁੰਦੀ ਹੈ ਤੇ ਮਾਂ ਉਹਦੀ ਖੁਰਾਕ ਪੂਰੀ ਨਹੀਂ ਕਰ ਸਕਦੀ ਤੇ ਉਹਨੂੰ ਅਸੀਂ ਫੀਡਰ ਦਿੰਦੇ ਹਾਂ ਤਾਂ ਕਿ ਬੱਚੇ ਦੀ ਗਰੋਥ ਨਹੀਂ ਰੁਕੇ। ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਇਹਦੇ ਉੱਤੇ ਈਜ਼ਾ ਬਿਆਨ ਤੁਸੀਂ ਇਹਦੇ ਨਾਲ ਮਿਲਾ ਕੇ ਕਰ ਸਕਦੇ ਜੇ ਤਾਂ ਕਿ ਵਾਈਟ ਫਲਾਈ ਵੀ ਖਤਮ ਹੋ ਜਾਏਗੀ, ਪੌਦਾ ਵੱਧਦਾ ਵੀ ਰਹੇਗਾ, ਟਿੰਡੇ ਵੀ ਸਾਡੇ ਕੋਲ ਮੋਟੇ ਹੁੰਦੇ ਨੇ। ਅੱਛਾ ਸਰ, ਤੁਸੀਂ ਸੈਮੀਨਾਰ 'ਚ ਦੱਸਿਆ ਕਿ ਜਿਹੜਾ ਨਾ ਪਿਊਪਾ ਤੇ ਅੰਡਾ ਜਿਹੜਾ ਹੁੰਦਾ ਉਹਦੇ ਉੱਤੇ ਇਹਦਾ ਕੋਈ ਅਸਰ ਨਹੀਂ ਹੁੰਦਾ ਇਸ ਦਵਾ ਦਾ, ਤੇ ਬਾਕੀ ਜਿਹੜੇ ਦੇ ਬਾਲਗ ਤੇ ਵਾਈਟ ਫਲਾਈ ਜਿਹੜੀ ਖਤਮ ਹੋ ਜਾਂਦੀ ਹੈ, ਤੇ ਕੀ ਉਹਦੇ ਤੋਂ ਦੁਬਾਰਾ ਮਤਲਬ ਕਿ ਉਹਦਾ ਕੋਈ ਨੁਕਸਾਨ ਨਹੀਂ ਹੈ? ਦੇਖੋ ਮੈਂ ਉੱਥੇ ਬੜਾ ਨਾ ਕਲੀਅਰ ਕੱਟ ਦੱਸਿਆ ਸੀ ਕਿ ਦੋ ਸਟੇਜਾਂ ਨੂੰ ਨਹੀਂ ਮਾਰਦਾ, ਬਾਕੀ ਵਾਈਟ ਫਲਾਈ ਤੇ ਪੂਰੀ ਜਿੰਨੀ ਵੀ ਹੈਗੀ ਹੈ, ਬਾਲਗ ਅੰਡੇ ਆ, ਅੰਡਿਆਂ ਤੋਂ ਬੱਚੇ ਨਿਕਲਦੇ ਹੋਏ ਮੈਂ ਦਿਖਾਏ ਨੇ, ਜਿਸ ਤਰ੍ਹਾਂ ਅੰਡੇ ਜਿਹੜੇ ਨੇ ਉਹਨਾਂ ਨੂੰ ਨਹੀਂ ਮਾਰੇਗਾ, ਅੰਡੇ ਕੰਟੈਮੀਨੇਟ ਹੋਣਗੇ, ਅੰਡੇ ਜੋ ਨਿਕਲਦਾ ਹੋਇਆ ਬੱਚਾ ਜਿਸਲੇ ਉਹ ਸ਼ੈਲ ਖਾਏਗਾ ਜਾਂ ਉਹ ਬਾਈਟ ਲਏਗਾ पत्ते थे वो मर जाएगा। अंडे से निकलते हुए, मैंने जोर दिया था ना, अंडे से निकलते हुए बच्चे, ताकि कोई गलत ना ले जाए, क्योंकि अंडा कोई चीज़ खाता नहीं है, बिल्कुल ऐसे इसलिए अंडा बचेगा। अंडे से निकलता हुआ बच्चा जो है, जब वो बच्चा जैसे ही निकलता है वो पहले एग शेल खाता है एनर्जी लेने के लिए, फिर आगे चलता है। तो पहले अंडा खाएगा, फिर वो उन्ना ही उनके वास्ते काफ़ी उत्थे मर जाएगा। दूसरी गल जी मैं की सी कि प्यूपा जिहड़ा है, प्यूपे के अंदर वो होल के अंदर होंदा है, लेकिन उत्थे वो कुछ नहीं खाता। वो जिहड़ी स्टेज होंदी है उनकी बच्चे तो कन्वर्ट हो रही होंदी है अडल्ट बनना। वो बच्चे तो अडल्ट बनता है ना जिसले, तो उस वेले उत्थे कुछ भी नहीं, उनके जो बाहर निकलेगा जिसले वो सक करेगा या वो उनकी जद च आ जाएगा तो वो मर जाएगा। इस वास्ते असीं ये 2 स्प्रेवां तुहानूं दस्सियां ने, हफ्ते के वक्फे के नाल 2 स्प्रेवां करांगे तो उनका जिहड़ा लाइफ साइकिल दौरान जिंदगी जिहड़ी हुंदी हैगी वो खत्म हो जाएगी। जे दौरान जिंदगी खत्म हो जाएगी सानूं बेहतरीन देर तक जिहड़ा उनका कंट्रोल हो जाएगा। मतलब अगर पहली स्प्रे करने आ ते अंडा पिपा बच जांदे ते दूसरी स्प्रे दे नाल वो भी खत्म हो जाणगे। अगर मतलब कि ਉਹਦੇ ਵਿੱਚੋਂ ਅੰਡੇ ਚੋਂ ਬੱਚਾ ਨਿਕਲੇਗਾ, ਪਿਊਪੇ ਚੋਂ ਅਡਲਟ ਨਿਕਲ ਆਵੇਗਾ, ਉਹ ਫਿਰ ਦੂਸਰੀ ਸਪਰੇ ਦੇ ਵਿੱਚ ਹਿੱਟ ਹੋ ਕੇ ਉਹ ਖਤਮ ਹੋ ਜਾਣਗੇ। ਉਹ ਅੱਗੇ ਕਿਉਂਕਿ ਫਿਰ ਜਨਰੇਸ਼ਨ ਨਹੀਂ ਵਧੇਗੀ ਤੇ ਕੰਟਰੋਲ ਸਾਨੂੰ ਦੇ ਤੱਕ ਬਾਕੀ ਜਿਹੜੇ ਨਵੇਂ ਬੰਦੇ ਆਣਗੇ ਨਵੀਂ ਪੋਰਟ ਉਹ ਮਹਿਫੂਜ਼ ਰਹੇਗੀ। ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਨਾ, ਸਪਰੇ ਕਰਾਂਗੇ, ਦੂਸਰੀ ਸਪਰੇ ਤੋਂ ਪਹਿਲੀ ਸਪਰੇ ਅੱਜ ਅਸੀਂ ਕੀਤੀ, ਅੱਜ ਪਹਿਲੀ ਤਰੀਕ ਹੈ, ਦੂਸਰੀ ਸਪਰੇ ਅਸੀਂ 7 ਤਰੀਕ ਨੂੰ ਕੀਤੀ ਹੈ ਤੇ ਸਾਨੂੰ 21 ਤਰੀਕ ਤੱਕ ਸਾਨੂੰ ਇਹਦਾ ਕੰਟਰੋਲ ਮਿਲੇਗਾ। ਲੇਕਿਨ ਇੱਕ ਸ਼ਰਤ ਯਾਦ ਰੱਖਣੀ ਹੈ, ਅਸੀਂ ਆਪਣੀ ਟੀਮ ਨੂੰ ਵੀ ਦੱਸਿਆ, ਅਸੀਂ ਸਾਰਿਆਂ ਨੂੰ ਦੱਸ ਰਹੇ ਹਾਂ ਕਿ ਜਿਸਲੇ ਕਲੋਨੀ ਬਣ ਜਾਏ, ਸਾਡਾ ਜ਼ਿਮੀਦਾਰ ਜਾ ਕੇ ਦੇਖਦਾ, ਪੌਦੇ ਨੂੰ ਹਿਲਾਉਂਦਾ ਪਹਿਲੇ, ਪੌਦੇ ਨੂੰ ਲਾ ਕੇ ਦੇਖਦਾ ਜਿਵੇਂ ਵਾਈਟ ਫਲਾਈ ਉੱਡਦੀ ਹੈ, ਕਹਿੰਦਾ ਹੁਣ ਸਪਰੇ ਕਰਾਂਗੇ। ਉਹ ਵਕਤ ਗੁਜ਼ਰ ਚੁੱਕਾ ਹੁੰਦਾ, ਕਿਉਂਕਿ ਜਿੰਨੀ ਉੱਡੀ ਹੁੰਦੀ ਹੈ ਨਾ ਉਹਦੇ ਤੋਂ 4 ਗੁਣਾ ਪੱਤੇ ਦੇ ਥੱਲੇ ਬੈਠੇ ਹੁੰਦੇ ਨੇ ਬੱਚੇ ਹੁੰਦੇ, ਜਿਹੜੇ ਤੁਹਾਨੂੰ ਮੈਂ ਦਿਖਾਏ ਨੇ ਪੱਤੇ ਦੇ ਥੱਲੇ ਬੈਠੇ ਆ, ਇਹ ਉਹ ਸੱਕ ਕਰ ਰਹੇ ਹੁੰਦੇ ਨੇ, ਫਿਰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ। ਇਸ ਵਾਸਤੇ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਸਾਡੀ ਤਬਾਹੀ ਕਪਾਹ ਦੀ ਹੋ ਰਹੀ ਹੈ, ਜਿਹੜਾ ਡਰ ਹੈ ਸਾਡਾ, ਉਹ ਡਰ ਇਹੋ ਹੀ ਹੈ। ਅਸੀਂ ਉਸ ਡਰ ਨੂੰ ਖਤਮ ਕਰਨ ਵਾਸਤੇ ਲੈਸਟਰ ਨੂੰ ਕਹਿ ਰਹੇ ਹਾਂ ਔਰ ਦੱਸ ਰਹੇ ਹਾਂ
ਕਿਸ ਵੇਲੇ ਕਰਨਾ, ਤੁਸੀਂ ਆਪਣੀ ਫਸਲ ਨੂੰ ਕਿਸ ਤਰ੍ਹਾਂ ਬਚਾਉਣਾ ਹੈ। ਇਹ ਅਗਰ ਤੁਸੀਂ ਨਹੀਂ ਬਚਾਓਗੇ ਤੇ ਫਿਰ ਅਸੀਂ ਉਹੀ ਫੇਸ ਕਰਾਂਗੇ ਜਿਹੜਾ ਕਿ ਪਹਿਲੇ ਕਰਦੇ ਪਏ। ਮੁਆਸ਼ੀ ਨੁਕਸਾਨ ਦੀ ਹੱਦ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਇੰਸਦਾਨਾਂ ਨੇ ਕੋਈ ਚੀਜ਼ ਦੇਖ ਕੇ ਹੱਦ ਬਣਾਈ ਹੈ ਨਾ। ਬਿਲਕੁਲ ਬਿਲਕੁਲ ਜੀ। ਅਗਰ ਉਸ ਹੱਦ ਤੋਂ ਜ਼ਿਆਦਾ ਹੋ ਜਾਂਦੇ ਨੇ ਫਿਰ ਉਹਦੇ ਤੇ ਲਿਸਟ ਨੂੰ ਵੀ ਕੰਟਰੋਲ ਨਹੀਂ ਕਰਦਾ, ਕੋਈ ਵੀ ਨਹੀਂ ਕਰਦਾ। ਕੋਈ ਵੀ ਨਹੀਂ। ਇਲੈਸਟਰ ਲਈ ਛੋੜ ਕੇ ਕੋਈ ਵੀ ਨਹੀਂ ਕਰੇਗਾ। ਅੱਛਾ ਸਰ, ਉਹ ਜਿਹੜੇ ਮਤਲਬ ਪੱਤੇ ਦੇ ਨੀਚੇ ਹੁੰਦੇ ਸਪਰੇ ਤੇ ਕਰਾਂਗੇ, ਪੱਤਿਆਂ ਦੇ ਉੱਪਰ ਸਪਰੇ ਹੋਏਗੀ ਜੀ ਜੀ ਤੇ ਜਿਹੜੇ ਉਹਦੇ ਨੀਚੇ ਬੈਠੇ ਹੁੰਦੇ ਨੇ ਪੱਤਿਆਂ ਦੇ ਨੀਚੇ ਬੱਚੇ ਹੁੰਦੇ ਨੀਚੇ ਚਿਪਕੇ ਹੁੰਦੇ ਚਿਪਕੇ ਨੀਚੇ, ਹੁੰਦੇ ਹਾਂਜੀ ਹਾਂਜੀ ਤੇ ਉਹਨਾਂ ਤੇ ਅਸਰ ਕਰੇਗੀ ਸਪਰੇ। ਬਿਲਕੁਲ। ਦੇਖੋ ਜਿਸਲੇ ਪੌਦੇ ਦਾ ਹਿੱਸਾ ਬਣ ਜਾਏਗੀ ਤੇ ਪੱਤੇ ਵੀ ਪੌਦੇ ਦਾ ਹਿੱਸਾ ਹੈ। ਪੱਤਿਆਂ ਨੂੰ ਖੁਰਾਕ ਫੋਟੋਸਿੰਥੇਸਿਸ ਦਾ ਜਿਹਨੂੰ ਅਸੀਂ ਅਮਲ ਕਰਨੇ ਉੱਥੇ ਹੀ ਬਣਦਾ ਹੈ ਨਾ। ਬਿਲਕੁਲ ਉਹਦੇ ਵਿੱਚ ਜਿਸਲੇ ਹਿੱਸਾ ਬਣ ਜਾਏਗੀ ਤੇ ਪੱਤੇ ਦੇ ਥੱਲੇ ਵੀ ਕੋਈ ਚੀਜ਼ ਬੈਠੀ, ਕੀੜਾ ਜਿਹੜਾ ਬੈਠਾ ਹੈ ਉਹ ਵੀ ਕੰਟਰੋਲ ਮਤਲਬ ਇੰਨੀ ਇਸ ਹੱਦ ਤੱਕ ਸਰਾਇਤ ਕਰ ਜਾਂਦੀ। ਬਿਲਕੁਲ। ਬਹੁਤ ਸ਼ੁਕਰੀਆ ਸਰ, ਬੜਾ ਅੱਛਾ ਲੱਗਿਆ ਕਿ ਤੁਸੀਂ ਆਪਣਾ ਟਾਈਮ ਦਿੱਤਾ ਸਾਨੂੰ, ਬੜੀ ਬਹੁਤ ਮਿਹਰਬਾਨੀ ਜੀ। ਸ਼ੁਕਰੀਆ ਜੀ। ਅੱਛਾ ਜੀ, ਤੁਹਾਨੂੰ ਅੱਜ ਦੀ ਸਾਡੀ ਵੀਡੀਓ ਕੈਸੀ ਲੱਗੀ ਤੁਸੀਂ ਲਾਜ਼ਮੀ ਕਮੈਂਟ ਕਰਕੇ ਦੱਸਣਾ। ਕੋਈ ਅੱਛੀ ਜਿਹੀ ਵੀਡੀਓ ਲੈ ਕੇ ਫਿਰ ਤੁਹਾਡੇ ਸਾਹਮਣੇ ਅਸੀਂ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ, ਰੱਬ